ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸੱਜਣੋ ਤੇ ਮਿੱਤਰੋ, ਸ਼ਰਾ ਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹੈ। ਪਿਛਲੀ ਕਿਸ਼ਤ ਵਿੱਚ ਸਿਆਲਾਂ ਤੇ ਰਾਂਝਿਆਂ ਦੀਆਂ ਖੱਤਾਂ ਦੀ ਗੱਲ ਹੁੰਦੀ ਰਹੀ ਤੇ ਹੁਣ ਜ਼ਰਾ ਬੇਲੇ ਵਿੱਚ ਮੇਲਿਆਂ ਦੀ ਵੀ ਗੱਲ ਹੋ ਜਾਵੇ ਕਿ ਜਿਹੜੇ ਹੀਰ ਬੇਲੇ ਵਿੱਚ ਰਾਂਝੇ ਨਾਲ ਮੇਲੇ ਲਾਏ ਨੇ। ਛੰਨਾ ਚੂਰੀ ਦਾ ਕੁੱਟ ਕੇ ਹੀਰ ਜੱਟੀ ਮੀਏ ਰਾਂਝੇ ਨੂੰ ਤੁਰਤ ਪੁਚਾਵਦੀ ਸੀ। ਕਰਕੇ ਕਸਮ ਸੌਗੰਧ ਤੇ ਕੌਲ ਸੱਚਾ, ਮੁੜ ਕੇ ਘਰਾਂ ਦੇ ਵੱਲ ਉਹ ਆਉਂਦੀ ਸੀ। ਉਹ ਹੁਣ ਇੰਜ ਕਰਦੀ ਏ ਕਿ ਰੋਜ਼ ਚੂਰੀ ਕੁੱਟ ਕੇ ਮੀਆਂ ਰਾਂਝੇ ਕੋਲ ਲੈ ਜਾਂਦੀ ਏ, ਉਹਨੂੰ ਚੂਰੀ ਵੀ ਖਵਾਉਂਦੀ ਏ, ਨਾਲ ਉਸ ਨਾਲ ਕੌਲ ਇਕਰਾਰ ਤੇ ਕਸਮਾਂ ਚਾਹੁੰਦੀ ਏ ਕਿ ਮੈਂ ਤੇਰਾ ਸਾਥ ਨਿਭਾਉਸਾਂ। ਹਰ ਰੋਜ਼ ਇਹ ਕਸਮਾਂ ਚਾਹ ਕੇ ਤੇ ਉਹ ਵਾਪਸ ਘਰ ਹੁੰਦੀ ਏ। ਕੱਤਣ ਤੁੰਮਣ ਛੜਿਆ ਸਾਰਾ ਹੀਰ ਜੱਟੀ, ਕੱਤਣ ਤੁੰਮਣ ਛੜਿਆ ਸਾਰਾ ਹੀਰ ਜੱਟੀ, ਹਰ ਵਕਤ ਰੰਝੇਟੇ ਤੇ ਜਾਂਵਦੀ ਸੀ ਕਿ ਉਸ ਕੱਤਣਾ ਤੁੰਮਣਾ ਛੱਡ ਦਿੱਤਾ। ਕੱਤਣ ਤੁੰਮਣ ਸਾਡੇ ਪੁਰਾਣੇ ਪੰਜਾਬ ਦੇ ਵਸੇਬ ਵਿੱਚ ਜਿਹੜਾ ਇੱਕ ਨਵੇਕੜਾ ਜ਼ਨਾਨੀਆਂ ਦਾ ਕੰਮ ਹੁੰਦਾ ਸੀ ਕਿ ਉਹ ਰੂੰ ਤੁੰਮਦੀਆਂ ਅਤੇ ਉਸ ਨੂੰ ਤੁੰਮ ਕੇ ਉਸ ਦੇ 'ਚੋਂ ਬੀ ਵੱਖਰੇ ਕਰਕੇ ਅਤੇ ਚਰਖੇ ਵਿੱਚ ਉਸ ਨੂੰ ਕੱਤਦੀਆਂ, ਕੱਤ ਕੇ ਸੂਤਰ ਬਣਾਉਂਦੀਆਂ। ਕਿ ਹੁਣ ਉਸ ਹੀਰ ਜੱਟੀ ਨੇ ਸਾਰੇ ਕੰਮ ਛੱਡ ਦਿੱਤੇ, ਭੁਲਾ ਦਿੱਤੇ। ਹੁਣ ਉਸ ਦਾ ਇੱਕੋ ਕੰਮ ਹੈ ਕਿ ਹਰ ਰੋਜ਼ ਰਾਂਝੇ ਕੋਲ ਜਾਣਾ। ਲੋਈ ਸ਼ਰਮ ਦੀ ਲਾ ਕੇ ਸਣੇ ਸਈਆਂ, ਲੋਈ ਸ਼ਰਮ ਦੀ ਲਾ ਕੇ ਸਣੇ ਸਈਆਂ, ਨਾਲ ਸ਼ੌਕ ਦੇ ਗਲੇ ਲਗਾਉਂਦੀ ਸੀ ਕਿ ਉਸ ਆਪਣੀਆਂ ਸਹੇਲੀਆਂ ਸਮੇਤ ਸ਼ਰਮ ਦੀ ਲੋਈ, ਸ਼ਰਮ ਦੀ ਚਾਦਰ, ਸ਼ਰਮ ਦਾ ਪਰਦਾ ਲਾ ਦਿੱਤਾ ਅਤੇ ਰੋਜ਼ ਹੁਣ ਉਹ ਰਾਂਝਣ ਜਾ ਕੇ ਗਲ ਨਾਲ ਲਾਉਂਦੀ ਆਈ। ਖਲਕ ਵੇਖ ਕੇ ਉਸ ਦੀ ਚਾਲ ਭੈੜੀ, ਖਲਕ ਵੇਖ ਕੇ ਉਸ ਦੀ ਚਾਲ ਭੈੜੀ, ਪੰਜੇ ਉਂਗਲੀਆਂ ਮੂੰਹ ਵਿੱਚ ਪਾਉਂਦੀ ਸੀ ਕਿ ਲੋਕ ਉਸ ਦੀ ਇਹ ਭੈੜੀ ਚਾਲ ਵੇਖ ਕੇ, ਰੋਜ਼ ਉਹਦਾ ਆਣਾ ਜਾਣਾ ਵੇਖ ਕੇ ਅਤੇ ਪੰਜੇ ਉਂਗਲੀਆਂ ਉਂਝ ਇੱਕ ਉਂਗਲੀ ਪਾਉਂਦੇ ਨੇ ਬੰਦੇ, ਉਹ ਜਿਸ ਵੇ ਹੈਰਾਨ ਔਰਤਾਂ ਹੁੰਦੀਆਂ ਅਤੇ ਉਹ ਇੱਕ ਉਂਗਲੀ ਮੂੰਹ ਵਿੱਚ ਪਾ ਕੇ ਹੈਰਾਨ ਹੁੰਦੀਆਂ ਅਤੇ ਲੋਕ ਪੰਜੇ ਉਂਗਲੀਆਂ ਪਾ ਕੇ ਬਈ ਬੜਾ ਹੈਰਾਨ ਹੁੰਦੇ ਹਨ, ਬੜਾ ਪਰੇਸ਼ਾਨ ਹੁੰਦੇ ਹਨ ਕਿ ਇਹ ਕਿਹੜੇ ਕੰਮ ਲੱਗ ਗਈ ਹੈ। ਵਾਰਿਸ ਸ਼ਾਹ ਵਿੱਚ ਦੋਜ਼ਖਾਂ ਸੜ ਨਹੀਂ ਗਏ, ਬੁਰੇ ਅਮਲਾਂ ਤੋਂ ਸ਼ਰ੍ਹਾ ਫਰਮਾਉਂਦੀ ਸੀ ਕਿ ਸ਼ਰ੍ਹਾ ਦਾ ਤਾਂ ਇਹੀ ਹੁਕਮ ਆ ਕਿ ਜਿਸ ਭੈੜੇ ਕੰਮ ਕੀਤੇ, ਇਹ ਬੰਦੇ ਸੋਚਦੇ ਹਨ ਨਾ ਜਿਹੜੇ ਮੂੰਹਾਂ 'ਚ ਉਂਗਲੀਆਂ ਪਾਉਂਦੇ ਹਨ ਕਿ ਇਹ ਭੈੜੇ ਕੰਮ ਕਰਦੀ ਏ, ਅਤੇ ਇਸ ਨੂੰ ਇਹ ਕੋਈ ਨਹੀਂ ਪਤਾ ਬਈ ਸ਼ਰ੍ਹਾ ਇਹ ਦੱਸਦੀ ਏ ਕਿ ਜਿਹੜੇ ਭੈੜੇ ਕੰਮ ਕਰਦੇ ਨੇ ਉਹਨਾਂ ਨੂੰ ਦੋਜ਼ਖਾਂ ਵਿੱਚ ਸੜਿਆ ਪੈਣਾ ਹੈ। ਹੁਣ ਇਹ ਲੋਕਾਂ ਉਹਦੀਆਂ ਚਾਲਾਂ, ਇਹ ਗੱਲਾਂ ਵੇਖ ਕੇ ਅਤੇ ਹੌਲੀ ਹੌਲੀ ਗੱਲ ਇਲਾਕੇ ਵਿੱਚ, ਪਿੰਡ ਵਿੱਚ ਟੁਰਨਾ ਸ਼ੁਰੂ ਕਰ ਦਿੱਤੀ। ਉਸ ਦੇ ਇਸ ਇਸ਼ਕ ਦੀ ਗੱਲ ਖੁੱਲ੍ਹਣਾ ਸ਼ੁਰੂ ਹੋ ਗਈ ਅਤੇ ਉਹਦੀ ਹੁਣ ਸਾਰੇ ਜੱਗ ਵਿੱਚ ਰੁਸਵਾਈ ਸ਼ੁਰੂ ਹੋ ਗਈ। ਨਸ਼ਰ ਹੋਈ ਇਹ ਗੱਲ ਵਿੱਚ ਜੰਗ ਸਾਰੇ, ਹੀਰ ਦੋਸਤੀ ਚਾਕ ਦੇ ਨਾਲ ਲਾਈ। ਹੌਲੀ ਹੌਲੀ ਇਹ ਸਾਰੇ ਜੰਗ ਵਿੱਚ ਗੱਲ ਫੈਲ ਗਈ ਕਿ ਹੀਰ ਜਿਹੜੀ ਹੈ ਉਸ ਨੌਕਰ ਨਾਲ ਦੋਸਤੀ ਕਰ ਲਈਏ, ਚਾਕ ਨਾਲ, ਕਾਮੇ ਨਾਲ ਉਸ ਦੋਸਤੀ ਕਰ ਲਈਏ। ਬੇਲੇ ਵੰਜਦੀ ਯਾਰ ਹੰਡਾਵਣੇ ਨੂੰ, ਮੂੰਹੋਂ ਸ਼ਰਮ ਹਯਾ ਦੀ ਲੱਜ ਲਾਈ। ਕਿ ਹੰਡਾਵਣਾ, ਉਸ ਨਾਲ ਮਸ਼ਗੂਲ ਹੋਣਾ ਕਿ ਇਹ ਰੋਜ਼ ਬੇਲੇ ਯਾਰ ਹੰਡਾਉਣ ਵਹਿੰਦੀ ਏ, ਇਸ 'ਤੇ ਸ਼ਰਮ ਹੀ ਲਾ ਦਿੱਤੀ ਏ, ਆਪਣੇ ਮਾਪਿਆਂ ਦੀ ਲੱਜ ਲਾ ਦਿੱਤੀ ਏ। ਘਰ ਆਉਂਦੀ ਰਾਂਝੇ ਤੋਂ ਵਿਦਾ ਹੋ ਕੇ, ਮਾਂ ਆਖਦੀ ਕਰੇ ਹਯਾ ਕਾਈ। ਉਹ ਜਿਸ ਵੇਲੇ ਰਾਂਝੇ ਤੋਂ ਵਿਦਾ ਹੋ ਕੇ ਘਰ ਆਉਂਦੀ ਹੈ ਅਤੇ ਮਾਂ ਉਹਨੂੰ ਸਮਝਾਉਂਦੀ ਹੈ ਵੀ ਕੁਝ ਹਯਾ ਕਰ, ਤੂੰ ਸਾਨੂੰ ਬਦਨਾਮ ਕਰਨ ਲੱਗੀ ਹੈ। ਮੈਨੂੰ ਸਾੜਿਆ ਲੋਕਾਂ ਦਿਆਂ ਤਾਨਿਆਂ ਨੇ, ਬੁਰੇ ਲੇਖ ਨੂੰ ਘਰ ਸਾਡੇ ਹੀਰ ਜਾਈ। ਕਿ ਮੈਨੂੰ ਹਰ ਰੋਜ਼ ਲੋਕੀ ਤਾਨੇ ਮਾਰਦੇ ਨੇ ਕਿ ਇਹ ਮੈਨੂੰ ਤਾਂ ਇੰਝ ਲੱਗਦਾ ਵੀ ਸਾਡੇ ਨਸੀਬ ਹੀ ਭੈੜੇ ਹਨ ਜਿਹੜੀ ਇਹ ਹੀਰ ਸਾਡੇ ਘਰ ਜੰਮ ਪਈ ਹੈ। ਮਾਰ ਡਕਰੇ ਕਰਨਗੇ ਵੱਢ ਤੇਰੇ, ਮਾਰ ਡਕਰੇ ਕਰਨਗੇ ਵੱਢ ਤੇਰੇ, ਚੂਚਕ ਬਾਪ ਸੁਲਤਾਨ ਤੇ ਸਕਾ ਭਾਈ। ਸੁਲਤਾਨ ਹੀਰ ਦਾ ਭਰਾ, ਉਹ ਹੁਣ ਆਪਣੀ ਧੀ ਨੇ ਸਮਝਾ ਰਹੀ ਏ ਕਿ ਤੂੰ ਇਹਨਾਂ ਹਰਕਤਾਂ ਤੋਂ ਬਾਜ਼ ਆ ਜਾ, ਇੰਝ ਨਾ ਹੋਵੇ ਬਈ ਜੇ ਤੂੰ ਇਸੇ ਕੰਮ ਲੱਗੀ ਰਹੀ ਤੇ ਤੇਰੇ ਪਿਓ ਤੇ ਤੇਰੇ ਭਰਾ ਤੇਰੇ ਵੱਢ ਕੇ ਡਕਰੇ ਕਰ ਦੇਣੇ। ਡਕਰੇ ਮੁਰਾਦ ਟੁਕੜੇ। ਆ ਡਾਰੀਏ ਚੰਚਰ ਹਾਰੀਏ ਨੀ, ਆ ਡਾਰੀਏ ਚੰਚਰ ਹਾਰੀਏ ਨੀ, ਸਿਰ ਸਾਡੜੇ ਵਿੱਚ ਤੈਂ ਖਾਕ ਪਾਈ। ਡਾਰੀ ਮਕਾਰ ਔਰਤ, ਚੰਚਰ ਹਾਰੀ, ਚੰਚਰ ਯਾਨੀ ਚੰਚਲ, ਸ਼ੋਖ, ਚਲਾਕ। ਉਹ ਆਦੀ ਏ ਕਿ ਡਾਰੀਏ ਤੂੰ ਤਾਂ ਸਾਡੇ ਸਿਰ ਵਿੱਚ ਖੇ ਪਵਾ ਦਿੱਤੀ ਹੈ, ਸਾਡੇ ਸਿਰ ਵਿੱਚ ਤੂੰ ਮਿੱਟੀ ਪਵਾ ਦਿੱਤੀ ਹੈ।
ਮੁੜ ਜਾ ਰੰਝੇਟੇ ਤੋਂ ਡਰੀਏ ਨੀ, ਮੁੜ ਜਾ ਰੰਝੇਟੇ ਤੋਂ ਡਰੀਏ ਨੀ, ਟਲ ਜਾ ਆਖੇ ਮੇਰੇ ਲੱਗ ਜਾਈ। ਉਹ ਆਦੀਏ कि जाई तो मुराद कि मेरी जमी हुई मेरी धी, ब मेरी धी मेरी गल मान लै, मेरे आखे लग जा ते इस रांझे तो टल जा। पई मां समझाउंदी हीर ताईं, पई मां समझाउंदी हीर ताईं, क्यों झाक दे नाल प्रीत पाई। उसनों मां समझा रही है कि नौकर नाल क्यों तू दोस्ती ला रही है, उहदा साडा ते कोई जोड़ ही नहीं। साडी गल दी लोक विचार करदे, विच जंग सियाल दे भैण भाई, कि इत्थे सारे भैणा भरा साडी गल छेड़ी फिरदे ने, साडी गल्लां ते गौर पे करदे ने, तेरियां चालां ते तेरियां आउणियां जाणा ते हुण लोक सारे जंग सियाल विच ये गल्लां करदे ने पे। वारिस शाह तिन्हां पूरी ना पईया, वारिस शाह तिन्हां पूरी ना पईया, जिन्हां मापियां दी जिंद जान ताई। जिंद जान ताई तो मुराद है कि जान नूं अग विच साड़िया, उन्हां दे जीन साड़िया, बई उन्हां ने गज़बनाक कीता दुख दे के, उन्हां ने गज़ब दी अग विच, गज़ब भी अग ही हुंदी है कि उन्हां ने गज़ब दी, बई जिन्हां अपने मापियां ने गज़ब दी अग विच उन्हां दा दिल दुखाया ते उन्हां ने गज़ब दी अग विच साड़िया, उन्हां दी जिंदगी विच कदी पूरी नहीं पाउणी। माँ दियां गल्लां सुन के हीर अपनी मां नूं जवाब दे रही है, सुन मलकीए अंबड़ीए मेरीए नी, जिचर जान रंझेटे तो ना टलसां। वो आदी है मेरी मां गल मेरी सुन, जदों तक मेरे जुस्से विच जान है मैं रांझे तो पिछा कोई नहीं मुड़ना। भावें वड के डकरे करन मेरे, वंज करबला हो शहीद मरसां। भी भावें मेरे वड के टोटे कर दे, मेरे वास्ते तो इंज ही है कि जिवें करबला दे विच शहीद होना। आशिक होए जो इश्क दे विच साबत, आशिक होए जो इश्क दे विच साबत, जेकर रब मेले उन्हां नाल रसां। कि जेड़े इत्थे हुण वो हवाला दे रही है कि जेड़े इश्क विच साबत रहे, बई जिवें करबला वाले अपने रब दे नाल इश्क विच साबत कदम रहे ते उन्हां दे टुकड़े भी होए, शहीद भी होए। ते जे मैं भी अज इन्हां मैनूं शहीद कर दिता, मैंने इन्हां वढ दिता, ते मैं भी उन्हां सच्चियां आशिकां जेड़े इश्क सादक अपने इश्क रब दे विच सादक रहन, मैं उन्हां दे संग रल जाना है। वारिस शाह जे जिउंदी मरांगी मैं, वारिस शाह जे जिउंदी मरांगी मैं, लैला मजनू दे नाल जा रसां। ਇਹ ਉਹਦੀ ਹੀਰ ਦੀ ਗੱਲ ਸੁਣ ਕੇ ਹੁਣ ਉਹਦੀ ਮਾਂ ਅੱਗੋਂ ਗੱਲ ਕਰਦੀ ਏ। ਮਲਕੀ ਆਖਦੀ ਭੈੜੀਏ ਤਤੀਏ ਨੀ, ਮਲਕੀ ਆਖਦੀ ਭੈੜੀਏ ਤਤੀਏ ਨੀ, ਗੱਲਾਂ ਛੱਡ ਇਹ ਭੈੜੀਆਂ ਵਾਦੀਆਂ ਨੀ। ਤੱਤੀ ਤੋਂ ਮੁਰਾਦ ਇਹ ਹੁੰਦੀ ਕਿ ਬਦਨਸੀਬ। ਉਹ ਆਦੀ ਏ, ਉਹਦੀ ਮਾਂ ਆਪਣੀ ਧੀ ਨੂੰ ਆਦੀ ਏ ਕਿ ਬਦਬਖਤ ਏ, ਇਹ ਗੱਲਾਂ ਛੱਡ, ਇਹ ਵਾਦੀਆਂ, ਇਹ ਭੈੜੀਆਂ ਵਾਦੀਆਂ ਨਹੀਂ, ਵਾਦੀਆਂ ਬਦ ਆਦਤਾਂ। ਬਈ ਇਹ ਆਦਤਾਂ ਬੁਰੀਆਂ ਜਿਹੜੀਆਂ ਆਦਤਾਂ ਤੂੰ ਬਣਾ ਲਈਆਂ। ਕੱਤਣ ਤੁੰਮਣ ਦਾ ਨਹੀਂ ਹੈ ਚਾਅ ਤੈਨੂੰ, ਕੱਤਣ ਤੁੰਮਣ ਦਾ ਨਹੀਂ ਹੈ ਚਾਅ ਤੈਨੂੰ, ਅਸਾਂ ਪੱਕੀਆਂ ਤੇ ਤੁਸਾਂ ਖਾਧੀਆਂ ਨੇ। ਤੈਨੂੰ ਤੇ ਕੰਮ ਕਰਨੇ ਦਾ ਪਤਾ ਹੀ ਕੋਈ ਨਹੀਂ ਹੈ। ਕੱਤਣ ਤੁੰਮਣ ਤੋਂ ਮੁਰਾਦ ਤੂੰ ਤਾਂ ਕੁਝ ਕਰ ਨਹੀਂ ਸਕਦੀ, ਤੂੰ ਨਿਰਾ ਇਹ ਹੀ ਹੈ ਘਰ ਬੈਠੀ ਰਹੀ ਹੈ, ਅਸਾਂ ਪਕਾਇਆ ਹੈ ਤੇ ਤੂੰ ਖਾਧਾ ਹੈ, ਪੱਕਾ ਪਕਾਇਆ ਖਾਂਦੀ ਰਹੀ ਹੈ, ਤੂੰ ਅਜੇ ਤੱਕ ਕੁਝ ਕੀਤਾ ਕੋਈ ਨਹੀਂ। ਚੂਰੀ ਕੁੱਟ ਕੇ ਉੱਠ ਕੇ ਨਿਤ ਵੇਲੇ, ਚੂਰੀ ਕੁੱਟ ਕੇ ਉੱਠ ਕੇ ਨਿਤ ਵੇਲੇ, ਜਾਵੇਂ ਰਾਂਝੇ ਦੇ ਪਾਸ ਜਿਉਂ ਦਾਦੀਆਂ ਨਹੀਂ। ਪਰ ਜਿਵੇਂ ਦਾਦੀਆਂ ਆਪਣੇ ਪੋਤਰਿਆਂ ਨੂੰ ਕੁੱਟ-ਕੁੱਟ ਕੇ ਚੂਰੀਆਂ ਖਵਾਉਂਦੀਆਂ, ਤੂੰ ਤੇ ਇੰਝ ਜਿਵੇਂ ਉਹਦੀ ਦਾਦੀ ਬਣੀ ਫਿਰਦੀ ਹੈ। ਰੋਜ਼ ਤੂੰ ਕੰਮ ਬਣਾਇਆ ਕਿ ਰੋਜ਼ ਤੂੰ ਚੂਰੀ ਲੈ ਕੇ ਅੱਪੜ ਜਾਨੀ ਹੈ। ਧੀਆਂ ਹੋ ਨਾ ਜਿਹੜੀਆਂ ਲੱਗਣ ਆਖੇ, ਜਾਣੋ ਧੀਆਂ ਨਾ ਉਹ ਮਾਲਜ਼ਾਦੀਆਂ ਨਹੀਂ। ਮਾਲਜ਼ਾਦੀ ਸਿੱਧੇ ਲਫ਼ਜ਼ਾਂ ਵਿੱਚ ਤੇ ਹੁੰਦੀ ਹੈ ਹਰਾਮਜ਼ਾਦੀ। ਮਾਲਜ਼ਾਦੀ ਯਾਨੀ ਬਿਨਾਂ ਨਿਕਾਹ ਤੋਂ ਪੈਸੇ ਦੇ ਬਦਲੇ ਵਿੱਚ ਜਿਹੜੀ ਪੈਦਾ ਹੋਈ ਹੋਵੇ, ਪੈਸੇ ਦੇ ਕੇ ਮਾਲਜ਼ਾਦੀ। ਬਸ ਜਿਹੜੀਆਂ ਮਾਓ ਪਿਓ ਦੇ ਆਖੇ ਨਾ ਲੱਗਣ, ਉਹ ਇੰਝ ਹੀ ਸਮਝੋ ਬਾ ਉਹ ਧੀਆਂ ਨਹੀਂ, ਉਹ ਹਰਾਮਜ਼ਾਦੀਆਂ ਨੇ। ਫੁੱਲ ਬੀਜਿਆ ਸੀ ਕੰਡੇ ਉੱਗ ਪਏ, ਵਾਹ ਵਾਹ ਇਹ ਕਿਸਮਤਾਂ ਸਾਡੀਆਂ ਨਹੀਂ। ਵਾਰਿਸ ਸ਼ਾਹ ਨਾ ਅੱਛੀਆਂ ਲੱਗਦੀਆਂ ਨਹੀਂ, ਵਾਰਿਸ ਸ਼ਾਹ ਨਾ ਅੱਛੀਆਂ ਲੱਗਦੀਆਂ ਨਹੀਂ, ਸਾਨੂੰ ਇਹ ਜੋ ਤੇਰੀਆਂ ਵਾਦੀਆਂ ਨਹੀਂ। ਕਿ ਸਨ ਇਹ ਜਿਹੜੀਆਂ ਤੇਰੀਆਂ ਆਦਤਾਂ ਨਾ, ਇਹ ਤੇਰੀਆਂ ਭੈੜੀਆਂ ਆਦਤਾਂ ਸਨ ਚੰਗੀਆਂ ਨਹੀਂ ਲੱਗਦੀਆਂ। ਹੁਣ ਹੀਰ ਜਾਣਾ ਤੇ ਛੱਡਿਆ ਕੋਈ ਨਹੀਂ, ਬਸ ਇਤਨਾ ਹੈ ਕਿ ਉਹ ਹੁਣ ਮਾਂ ਤੋਂ ਚੋਰੀ ਚੋਰੀ ਜਿਹੜਾ ਹੈ ਉਹ ਰਾਂਝੇ ਕੋਲ ਅਪੜਨਾ ਸ਼ੁਰੂ ਹੋ ਗਈ ਹੈ। ਚੋਰੀ ਮਾਂ ਤੋਂ ਉੱਠ ਕੇ ਕਿਸੇ ਵੇਲੇ,
ਚੋਰੀ ਮਾਂ ਤੋਂ ਉੱਠ ਕੇ ਕਿਸੇ ਵੇਲੇ ਹੀਰ ਰਾਂਝੇ ਦੇ ਪਾਸ ਵੀ ਆਉਂਦੀ ਏ। ਕਿਸੇ ਵਕਤ ਬੇਵਕਤ ਵੀ ਹੀਰ ਜੱਟੀ ਛੰਨਾ ਚੂਰੀ ਦਾ ਕੁੱਟ ਲੈ ਜਾਂਦੀ ਏ। ਰਾਣਾ ਕੌਲ ਇਕਰਾਰ ਤੇ ਤੁਸਾਂ ਸਾਬਤ ਨਾਲ ਅਜਜ਼ੀ ਆਖ ਸੁਣਾਉਂਦੀ ਏ ਕਿ ਉਹਨ ਬੜਾ ਨਰਮ ਹੋ ਕੇ ਬੜਾ ਆਜਜ਼ ਹੋ ਕੇ ਰਾਂਝੇ ਨਾਲ ਦੀਏ ਕਿ ਆਪਣੇ ਕੌਲ ਉੱਤੇ ਸਾਬਤ ਰਹਿਣਾ ਹੈ ਤੂੰ। ਵਾਰਿਸ ਸ਼ਾਹ ਮੀਆਂ ਜਿਹੜਾ ਕੌਲ ਕੀਤਾ, ਵਾਰਿਸ ਸ਼ਾਹ ਮੀਆਂ ਜਿਹੜਾ ਕੌਲ ਕੀਤਾ, ਉਹ ਗੱਲ ਭਲੀ ਸਾਨੂੰ ਭਾਵਦੀ ਏ ਕਿ ਜਿਹੜਾ ਉਹ ਇਕਰਾਰ ਕੀਤਾ ਹੀ ਹੈ ਨਾ, ਇਹ ਹੁਣ ਇਕਰਾਰ ਤੇ ਹੈ ਅਲਸਤੁ ਬਿਰੱਬਿਕੁਮ ਵਾਲਾ, ਬਈ ਜਿਹੜਾ ਉਹ ਇਕਰਾਰ ਕੀਤਾ ਸਨ ਉਹੀ ਪਸੰਦ ਹੈ, ਸਨ ਉਹੀ ਚੰਗਾ ਲੱਗਦਾ ਹੈ। ਇਹ ਹੁਣ ਉਹ ਹੀਰ ਦਾ ਆਉਣਾ ਜਾਣਾ ਸ਼ੁਰੂ ਹੋਇਆ ਤੇ ਹੁਣ ਇੱਥੇ ਆ ਗਿਆ ਕੈਦੋ ਜਿਹੜਾ ਕਿ ਬਸੂਰਤ ਸ਼ੈਤਾਨ ਹੈ। ਹੁਣ ਅੱਗੋਂ ਉਸ ਦਾ ਪਿੜ ਪੈ ਗਿਆ ਹੈ, ਉਸ ਵਾਸਤੇ ਮੈਦਾਨ ਖੁੱਲ੍ਹ ਗਿਆ ਹੈ ਤੇ ਹੁਣ ਕੈਦੋ ਸਾਹਿਬ ਆਪਣਾ ਫੰਦ ਫਰੇਬ ਲਾਉਣੇ ਦਾ ਦਾ ਲਾਉਣ ਲੱਗ ਪਏ ਨੇ। ਕੈਦੋ ਲੰਗਾ ਚਾਚਾ ਜਿਹੜਾ ਹੀਰ ਸਣਦਾ, ਕੈਦੋ ਲੰਗਾ ਚਾਚਾ ਜਿਹੜਾ ਹੀਰ ਸਣਦਾ, ਉਹਦਾ ਤੌਰ ਬੁਰਾ ਦਿਸ ਆਉਂਦਾ ਏ। ਬਈ ਜਿਹੜਾ ਚਾਚਾ ਹੀ ਨਾ ਲੰਗੜਾ ਹੀਰ ਦਾ ਕੈਦੋ, ਉਹਦਾ ਕੋਈ ਤੌਰ ਤਰੀਕਾ ਚੰਗਾ ਨਹੀਂ ਲੱਗਦਾ, ਉਹਦੇ ਕੋਈ ਤੌਰ ਤਰੀਕੇ ਭੈੜੇ ਦਿਸਦੇ ਨੇ। ਇਹ ਕੋਈ ਚੰਨ ਜ਼ਰੂਰ ਚੜ੍ਹ ਸੀ। ਦਾ ਤੱਕਦਾ ਖੜਾ ਉਹ ਵੇਖਦਾ ਏ, ਦਾ ਤੱਕਦਾ ਖੜਾ ਉਹ ਵੇਖਦਾ ਏ, ਵਾਂਗ ਸੂਇਆਂ ਫੇਰੀਆਂ ਪਾਉਂਦਾ ਏ। ਸੂਏ ਹੁੰਦੇ ਨੇ ਮੁਖਬਰ ਜਾਸੂਸ ਜਿਹੜੇ ਖਬਰਾਂ ਰੱਖਣੇ ਵਾਲੇ। ਬਈ ਦਾ ਤੱਕਦਾ ਏ, ਉਹ ਹੁਣ ਧਿਆਨ ਰੱਖਦਾ ਬ ਕੋਈ ਮੌਕਾ ਲੱਗੇ ਤੇ ਮੈਂ ਇਸ ਦੀ ਇਹ ਜਿਹੜੀ ਬੇਲੇ ਜਾਣੇ ਵਾਲੀ ਗੱਲਬਾਤ ਹੈ ਇਸ ਨੂੰ ਤੇ ਵਾਜ਼ੇ ਕਰਾਂ, ਮੈਂ ਇਹ ਆਪਣੇ ਭਰਾ ਦੇ ਸਾਹਮਣੇ ਲੈ ਕੇ ਆਵਾਂ। ਇਹਦੀ ਮੈਂ ਚੋਰੀ ਜਿਹੜੀ ਹੈ ਇਸ ਨੂੰ ਪਕੜਾਂ। ਚੂਚਕ ਮਲਕੀ ਨੂੰ ਰਾਤ ਦਿਨ ਮਤ ਦਿੰਦਾ, ਚੂਚਕ ਮਲਕੀ ਨੂੰ ਰਾਤ ਦਿਨ ਮਤ ਦਿੰਦਾ, ਨੱਡੀ ਮਾਰ ਕੇ ਨਹੀਂ ਸਮਝਾਉਂਦਾ ਏ। ਉਹ ਚੂਚਕ ਨੂੰ ਤੇ ਮਲਕੀ ਨੂੰ ਹਰ ਰੋਜ਼ ਇਹ ਸਮਝਾਉਂਦਾ ਵੀ ਇਹਨੂੰ ਤੁਸੀਂ ਮਾਰ ਕੇ ਕਿਉਂ ਨਹੀਂ ਸਮਝਾਉਂਦੇ, ਇਹਦੇ ਦੋ ਕੰਨਾਂ ਮਗਰ ਲਾਓ, ਇਹਨੂੰ ਸਮਝਾਓ ਇਹ ਕਿਹੜੇ ਕੰਮ ਲੱਗੀ ਏ। ਨੱਡੀ ਨਾਲ ਰਾਂਝੇ ਫਿਰੇ ਵਿੱਚ ਬੇਲੇ, ਕੈਦੋ ਸਰੋਸਰ ਪਿਆ ਕੁਰਲਾਉਂਦਾ ਏ। ਉਹ ਹਾਲ ਦਵਾਈ ਉਸ ਪਾਈਏ ਇਹ ਕਿ ਬੇਲੇ ਵਹਿੰਦੀ ਏ ਉਸ ਚਾਕ ਨਾਲ ਜਾ ਕੇ ਤੇ ਮੌਜਾਂ ਕਰਦੀ ਏ, ਇਸ ਉਹਦੇ ਨਾਲ ਯਾਰੀ ਲਾਈ ਏ। ਕਰਗ ਵਿੱਚ ਖੁਆਰ ਸੰਸਾਰ ਸਾਰੇ, ਮਾਹੀ ਮਹੀਂ ਦਾ ਮੂਲ ਨਾ ਭਾਵਦਾ ਏ। ਕਰਗ ਕਰੇਗਾ, ਇਹ ਜਿਹੜਾ ਚਾਹ ਕੇ ਇਹ ਸੰਸਾਰੇ ਜਹਾਨ ਵਿੱਚ ਰੁਸਵਾ ਕਰੇਗਾ, ਖੁਆਰ ਕਰੇਗਾ, ਮੈਨੇ ਬਿਲਕੁਲ ਚੰਗਾ ਨਹੀਂ ਲੱਗਦਾ। ਮਕਸੂਦ ਦਰ ਆਏ ਮੀਆਂ ਵਾਰਸ, ਮਕਸੂਦ ਦਰ ਆਏ ਮੀਆਂ ਵਾਰਸ, ਜਿਹੜੀ ਗੱਲ ਨੂੰ ਨਿਤ ਛੁਪਾਉਂਦਾ ਏ, ਕਿ ਜਿਹੜੀ ਗੱਲ ਨੂੰ ਉਹ ਰੋਜ਼ ਛੁਪਾਉਂਦਾ ਹੀ ਰਾਂਝਾ, ਉਸ ਦੇ ਪਿੱਛੇ ਹੁਣ ਬੰਦਾ ਲੱਗ ਗਿਆ ਤੇ ਹੁਣ ਉਹ ਵੇਲਾ ਆ ਹੀ ਗਿਆ ਕਿ ਗੱਲ ਖੁੱਲ੍ਹ ਜਾਣੀ ਹੈ ਕਿ ਜਦੋਂ ਕੋਈ ਕਿਸੇ ਦੇ ਪਿੱਛੇ ਪੈ ਜਾਵੇ ਤੇ ਗੱਲ ਖੋਲੀ ਜਾਂਦੀ ਏ। ਕੈਦੋ ਢੂੰਡਦਾ ਖੋਜ ਨੂੰ ਫਿਰੇ ਭਾਉਂਦਾ, ਬਾਂਸ ਚੂਰੀ ਦੀ ਬੇਲੇ ਆਉਂਦੀ ਏ। ਉਹ ਹੁਣ ਹਰ ਵੇਲੇ ਇਸੇ ਚੱਕਰ ਵਿੱਚ ਆ, ਉਹ ਉਹਦਾ ਖੋਜ ਖੁਰਾ ਹੀਰ ਦਾ ਢੂੰਡਣਾ ਦੀਆਂ ਚੱਕਰਾਂ 'ਚ ਹਨ ਤੇ ਇਸੇ ਹਿਸਾਬੇ ਵਿੱਚ ਉਸ ਨੂੰ ਬੇਲੇ ਵਿੱਚੋਂ ਚੂਰੀ ਦੀ ਖੁਸ਼ਬੂ ਆ ਗਈ। ਮਗਰ ਲੱਗ ਹੀਰ ਦੇ ਉੱਠ ਟੁਰਿਆ, ਜਿਸ ਰਾਹ ਰੰਝੇਟੇ ਦੇ ਆਉਂਦੀ ਏ, ਕਿ ਉਹ ਉਸ ਖੁਸ਼ਬੂ ਸੁੰਘ ਕੇ ਤੇ ਜਿਸ ਪਾਸੇ ਹੀਰ ਰਾਂਝੇ ਕੋਲ ਜਿਸ ਰਾਤ ਵਹਿੰਦੀ ਏ ਉਹਦੇ ਪਿੱਛੇ ਪਿੱਛੇ ਉਹ ਵੀ ਟੁਰ ਪਿਆ। ਸਭ ਫੱਬ ਗਈ ਗੱਲ ਲੰਗੜੇ ਦੀ, ਸਭ ਫੱਬ ਗਈ ਗੱਲ ਲੰਗੜੇ ਦੀ, ਜਿਸ ਬਾਤ ਨੂੰ ਹੀਰ ਕੁਰਲਾਉਂਦੀ ਏ। ਉਸ ਪਿੱਛੇ ਦੱਸਿਆ ਹੀ ਨਾ ਕਿ ਇੱਕ ਸ਼ੈਤਾਨ ਚਾਚਾ ਹੀ ਮੇਰਾ ਜਿਹੜਾ ਸ਼ੈਤਾਨ ਹੈ, ਉਸ ਵਸ ਲੱਗਦਿਆਂ ਚਾਰਾ ਲੱਗਦਿਆਂ ਸਾਡੇ ਤੋਂ ਵਲਾਉਣਾ ਕੋਈ ਨਹੀਂ, ਉਹਦੇ ਤੋਂ ਬਚ ਕੇ ਰਵੀਂ। ਵੀ ਜਿਹੜਾ ਉਹ ਰੌਲਾ ਪਾਉਂਦੀ ਹੈ ਅੱਜ ਉਹ ਲੱਗਦਾ ਹੈ ਉਹ ਗੱਲ ਉਹ ਹੀ ਹੋਊਗੇ ਕਿ ਅੱਜ ਉਸ ਲੰਗੇ ਦੀ ਗੱਲ ਫੱਬ ਗਈ, ਗੱਲ ਸੂਤਰ ਗਈ, ਗੱਲ ਬਣ ਗਈ ਕਿ ਉਸ ਨੂੰ ਇਹ ਮੌਕਾ ਲੱਭੂਗੇ ਕਿ ਉਹ ਹੀਰ ਦੀ ਚੋਰੀ ਪਕੜ ਲਵੇ। ਮਕਸੂਦ ਹੋਇਆ ਕੈਦੋ ਲੰਗੜੇ ਦਾ, ਜਿਹਦੀ ਹੀਰ ਨੂੰ ਗੱਲ ਪਰਤਾਉਂਦੀ ਏ। ਪਰਤਾਉਂਦੀ ਤੋਂ ਮੁਰਾਦ ਹੈ ਕਿ ਜਿਸ ਦੀ ਗੱਲ ਨੂੰ ਰੱਦ ਕਰਦੀ ਹੈ ਕਿ ਆਖਦੀ ਹੈ ਇਹ ਝੂਠ ਬੋਲਦਾ ਹੈ। ਅੱਜ ਉਹਦਾ ਮਕਸੂਦ ਦਰ ਆਇਆ, ਯਾਨੀ ਉਸ ਦਾ ਮਕਸਦ ਪੂਰਾ ਹੋਣ ਦਾ ਵੇਲਾ ਆ ਗਿਆ ਹੈ। ਉਹਨੂੰ ਹੁਣ ਮਕਸਦ ਹਾਸਲ ਹੋਣ ਲੱਗਾ ਹੈ। ਹੀਰ ਕੋਲ ਨਹੀਂ ਰਾਂਝਾ ਹੈ ਬੈਠਾ, ਹੀਰ ਕੋਲ ਨਹੀਂ ਰਾਂਝਾ ਹੈ ਬੈਠਾ, ਟੰਗ ਕੈਦੋ ਦੀ ਤੇਜ਼ ਹੋ ਜਾਂਦੀ ਏ। ਕਿ ਉਸ ਜਿਸ ਦੂਰੋਂ ਵੇਖਿਆ ਨਾ ਬਈ ਹੀਰ ਕੋਲ ਕੋਈ ਨਹੀਂ ਤੇ ਰਾਂਝਾ ਇਕੱਲਾ ਬੈਠਾ ਤੇ ਉਹਦੀ ਟੰਗ ਇੱਕ ਹੀ ਜੀ ਉਹਦੀ ਟੰਗ ਆਈ, ਇੱਕ ਲੱਤ ਆਈ, ਦੂਜੀ ਤੇ ਉਹਦੀ ਬੱਜੀ ਆਈ ਲੰਗੜਾ
ਤੇ ਉਹਦੀ ਹਿੱਕ ਲੱਤ ਜਿਹੜੀ ਹੋਰ ਤੇਜ਼ ਹੋ ਪੈਂਦੀ ਹੈ, ਬੜੀ ਕਾਹਲ ਕਰਦਾ ਹੈ ਕਿ ਮੈਂ ਹੀਰ ਦੇ ਆਉਣ ਤੋਂ ਪਹਿਲੇ ਪਹਿਲੇ ਇਸ ਕੋਲ ਅਪੜ ਜਾਵਾਂ। ਸਵਾਲ ਪਾਈ ਕੇ ਮੰਗਦਾ ਚੁਟਕ ਚੂਰੀ, ਸਵਾਲ ਪਾਈ ਕੇ ਮੰਗਦਾ ਚੁਟਕ ਚੂਰੀ। ਜਦੋਂ ਹੀਰ ਨਦੀ ਵੱਲ ਆਉਂਦੀ ਏ ਕਿ ਜਿਸ ਵੇਲੇ ਹੀਰ ਉੱਠ ਕੇ ਨਦੀ ਤੇ ਪਾਣੀ ਲੈਣ ਗਈ, ਇਹ ਪਿੱਛੋਂ ਅਪੜ ਗਿਆ ਤੇ ਇਸ ਜਾ ਕੇ ਉਹਨੇ ਹਿੱਕ ਚੁਟਕੀ ਉਸ ਚੂਰੀ ਦਾ ਸਵਾਲ ਚ ਪਾਇਆ, ਕਿਉਂਕਿ ਇਹ ਚਾਹੁੰਦਾ ਹੈ ਕਿ ਉਹ ਚੂਰੀ ਜਿਹੜੀ ਹੀਰ ਆਪਣੇ ਘਰੋਂ ਲੈ ਕੇ ਆਈਏ ਉਹ ਮੈਂ ਥੋੜ੍ਹੀ ਜਿਹੀ ਹਾਸਲ ਕਰਾਂ ਤੇ ਜਾ ਕੇ ਦੇ ਮਾਂ ਪਿਓ ਨੂੰ ਵਿਖਾਵਾਂ ਬਈ ਇਹ ਉਹ ਚੂਰੀ ਜਾ ਕੇ ਕਿਹਨ ਖਵਾਉਂਦੀ ਏ। ਰਾਂਝਾ ਆਖਦਾ ਆਓ ਫਕੀਰ ਸਾਈਂ, ਰਾਂਝਾ ਆਖਦਾ ਆਓ ਫਕੀਰ ਸਾਈਂ, ਤੁਹਾਡੀ ਤਬਾ ਸੋਹਣੀ ਦਿਸ ਆਉਂਦੀ ਏ। ਉਹ ਆਖਦਾ ਕਿ ਫਕੀਰ ਸਾਹਿਬ ਆਓ ਤਸ਼ਰੀਫ ਲੈ। ਉਸ ਭੇਸ ਵਟਾਏ ਹੋਈ, ਉਸ ਫਕੀਰਾਂ ਵਾਲਾ ਬਾਣਾ ਪਾਏ ਹੋਈ, ਫਕੀਰਾਂ ਵਾਲਾ ਭੇਸ ਲਾਏ ਹੋਈ। ਤੇ ਰਾਂਝੇ ਆਖਿਆ ਬਈ ਤੁਹਾਡੀ ਤਬਾ ਤਬੀਅਤ ਜਿਹੜੀ ਹੈ ਫਕੀਰਾਨਾ ਤਬੀਅਤ ਬੜੀ ਸੋਹਣੀ ਪਈ ਲੱਗਦੀ ਹੈ, ਤੇ ਆਓ ਬਿਸਮਿਲ੍ਲਾ ਬਵੋ ਮੇਰੇ ਕੋਲ। ਤੇ ਕੈਦੋ ਇਸਤਾਰਾ ਕਿੱਦਾਂ ਹੈ? ਸ਼ੈਤਾਨ ਦਾ। ਵਾਰਿਸ ਸ਼ਾਹ ਰੰਝੀਟੇ ਨੂੰ ਹੀਰ ਜੱਟੀ, ਵਾਰਿਸ ਸ਼ਾਹ ਰੰਝੀਟੇ ਨੂੰ ਹੀਰ ਜੱਟੀ, ਸਭ ਨਿਮਤਾਂ ਰੋਜ਼ ਖਵਾਉਂਦੀ ਏ। ਕਿ ਸਾਰੀਆਂ ਉਹ ਹੁਣ ਲੰਘੇ ਆ ਕੇ ਵੇਖ ਲਿਆ ਨਾ ਕਿ ਇੱਥੇ ਤੇ ਸਾਰੀਆਂ ਨਿਮਤਾਂ ਆਪਣੀਆਂ ਹੀ ਹਨ, ਰੋਜ਼ ਇਸ ਨੂੰ ਨਿਮਤਾਂ ਖਵਾ ਰਹੀ ਏ। ਇਹ ਹੁਣ ਹਮਲਾ ਸ਼ੈਤਾਨ ਦਾ, ਕੈਦੋ ਦਾ, ਇਹ ਹੁਣ ਸ਼ੁਰੂ ਹੋ ਗਿਆ। ਤੇ ਕੈਦੋ ਕੇ ਗੁੱਲ ਖਿਲਾਉਂਦਾ ਹੈ ਤੇ ਹੀਰ ਨਾਲ ਕੇ ਕੁਝ ਹੁੰਦਾ ਹੈ, ਰਾਂਝੇ ਨਾਲ ਕੇ ਕੁਝ ਹੁੰਦਾ ਹੈ। ਇਹ ਤੇ ਅੱਗੇ ਸਾਰੀ ਗੱਲ ਆਉਂਦੀ ਜਾਣੀ ਹੈ। ਜਿਉਂਦੇ ਰਹੋ, ਵਸਦੇ ਰਹੋ, ਇਜਾਜ਼ਤ ਦਿਓ, ਰੱਬ ਰਾਖਾ।